ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਕਸ਼ਮੀਰ ਨੂੰ 170 ਦਿਨ ਹੋ ਚੁੱਕੇ ਨੇ ਬੰਦ ਹੋਇਆਂ ਨੂੰ। 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਸੋ ਅਸੀਂ ਉਹਨਾਂ ਦੀ ਪੀੜ ਨਾਲ ਆਪਣੀ ਪੀੜ ਵੀ ਸ਼ਾਮਲ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਸੋ ਇਸ ਵਾਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਰ ਨਾਨਕ ਪਾਰ ਨਾਨਕ ਸਭ ਦਾ ਏਕ ਓਂਕਾਰ ਨਾਨਕ। ਸੋ ਜਿਸ ਤਰ੍ਹਾਂ ਕਿ ਕਰਤਾਰਪੁਰ ਦੇ ਦਰਸ਼ਨਾਂ ਲਈ ਸਿਰਫ ਜੋ ਸਿੱਖ ਹੀ ਨਹੀਂ ਜਾ ਰਹੇ, ਸਗੋਂ ਪਾਕਿਸਤਾਨ ਦੀ ਜੋ ਆਵਾਮ ਹੈ, ਜੋ ਭੈਣ ਭਰਾ ਨੇ, ਉਹ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਜਾ ਰਹੇ ਨੇ। ਇਸ ਬਾਰੇ ਸਾਨੂੰ ਇੱਕ ਪਾਕਿਸਤਾਨੀ ਵੀਰ ਨੇ ਲਿਖਿਆ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 170 ਦਿਨ ਕਸ਼ਮੀਰ ਰੋਜ਼ਾਨਾ ਇੱਕ ਦਿਨ ਵੱਧ ਜਾਂਦਾ ਹੈ, ਪਰ ਉਹਨਾਂ ਦੀ ਪੀੜ ਬਰਾਬਰ ਮੁਸਲਸਲ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਬੇਸ਼ੱਕ ਉਹ ਸਵਿਟਜ਼ਰਲੈਂਡ ਦੀ ਇਸ ਵਰਲਡ ਇਕਨੋਮਿਕ ਮੀਟ ਦੇ ਵਿੱਚ ਵੀ ਕਸ਼ਮੀਰ ਦਾ ਮੁੱਦਾ ਡਿਸਕਸ ਹੋਇਆ ਇਮਰਾਨ ਖਾਨ ਔਰ ਟਰੰਪ ਹੋਰਾਂ ਦੀ 1-to-1 ਮੀਟਿੰਗ ਦੇ ਵਿੱਚ, ਪਰ ਜਿਹਨੂੰ ਕਹਿੰਦੇ ਨੇ ਕਿ ਵਹੀ ਢਾਕ ਕੇ ਤੀਨ ਪਾਤ, ਨਤੀਜਾ ਕੋਈ ਨਹੀਂ, ਜ਼ਬਾਨੀ ਜਮਾ ਖਰਚ। ਇਸ ਦੇ ਉਲਟ ਭਾਰਤ ਦੇ ਵਿੱਚ ਹਿੰਦੂਤਵੀ ਨੇਤਾ ਆਪਣੇ ਕੰਮ ਤੇ ਲੱਗੇ ਹੋਏ ਨੇ। ਜਿਵੇਂ ਬਿਪਨ ਰਾਵਤ ਨੇ ਇਹ ਮੰਨਿਆ ਕਿ ਕਿਵੇਂ ਉਹਨਾਂ ਨੇ ਡੀ ਰੈਡੀਕਲਾਈਜੇਸ਼ਨ ਕੈਂਪਾਂ ਦੇ ਵਿੱਚ ਭਾਰਤ ਭਰ ਜਿਹੜੇ ਕੈਂਪ ਬਣਾਏ ਹੋਏ ਨੇ, ਈਵਨ 10 ਤੇ 12 ਸਾਲ ਦੇ ਬੱਚੇ ਵੀ ਉਹਦੇ 'ਚ ਰੱਖੇ ਹੋਏ ਨੇ। ਔਰ ਅੱਜ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਇਹ ਬਿਆਨ ਦਿੱਤਾ ਹੈ, ਦ ਕਿਡਸ ਆਫ ਜੰਮੂ ਐਂਡ ਕਸ਼ਮੀਰ ਆਰ ਨੈਸ਼ਨਲਿਸਟ, ਦੇ ਸ਼ੁੱਡ ਨਾਟ ਬੀ ਸੀਨ ਇਨ ਐਨੀ ਅਦਰ ਵੇ। ਉਹਨੇ ਕਿਹਾ ਜੀ ਇਹ ਬੜੇ ਨੈਸ਼ਨਲਿਸਟ ਨੇ, ਭਾਰਤ ਮਾਤਾ ਦੇ ਭਗਤ ਨੇ, ਲੇਕਿਨ ਕਈ ਵਾਰੀ ਉਹਨਾਂ ਨੂੰ ਜਿਹੜਾ ਯੰਗਸਟਰਸ ਆਰ ਯੰਗਸਟਰਸ, sometimes they are motivated in the wrong direction. That is why they must not be blamed, for the ones wrongly motivating them should be blamed. ਹੁਣ ਜ਼ਾਹਰ ਹੈ ਵੀ ਇਹ ਉਸੇ ਗੱਲ ਨੂੰ ਹੀ ਜਿਹੜਾ ਰੈਟੀਫਾਈ ਕਰ ਰਿਹਾ ਹੈ ਜਾਂ ਕਨਫਰਮ ਕਰ ਰਿਹਾ ਹੈ ਜਿਹੜੀ ਬਿਪਨ ਰਾਵਤ ਨੇ ਕਹੀ ਕਿ ਜੀ ਬੱਚੇ ਜਿਹੜੇ ਨੇ ਉਹ ਗੁੰਮਰਾਹ ਹੋਏ ਹੋਏ ਨੇ ਔਰ ਅਸੀਂ ਡੀ ਰੈਡੀਕਲਾਈਜ਼ ਕਰ ਰਹੇ ਹਾਂ। ਮਤਲਬ ਉਹਨਾਂ ਦੇ ਦਿਮਾਗਾਂ 'ਚ ਅੱਤਵਾਦ ਦੇ ਖਿਆਲ ਨੇ। ਅਸੀਂ ਹੁਣ ਇਸ ਗੱਲ ਦੀ ਸਮਝ ਹੈ ਕਿ 12-14 ਹਜ਼ਾਰ ਨੌਜਵਾਨ ਜਿਹੜਾ 12-13 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ 30-32 ਸਾਲ ਤੱਕ ਦੇ ਜਿਨ੍ਹਾਂ ਨੂੰ ਚੁੱਕਿਆ ਹੋਇਆ ਹੈ, ਉਹਨਾਂ ਨੂੰ ਕਿੱਥੇ ਰੱਖਿਆ ਹੋਇਆ ਹੈ। ਇਹ ਡੀ ਰੈਡੀਕਲਾਈਜੇਸ਼ਨ ਕੈਂਪ ਬਿਲਕੁਲ ਨਾਜ਼ੀ ਕੈਂਪਾਂ ਦੇ ਤਰਜ਼ ਦੇ ਉੱਤੇ। ਔਰ ਈਵਨ ਜਿੱਥੇ 3 ਸਾਬਕਾ ਚੀਫ ਮਿਨਿਸਟਰ ਜਿਹੜੇ ਨੇ ਉਹ ਅੰਡਰ ਡਿਟੈਂਸ਼ਨ ਨੇ, ਜਿਨ੍ਹਾਂ 'ਚ ਇੱਕ ਮਹਿਬੂਬਾ ਮੁਫਤੀ ਹੈ, ਉਹਨਾਂ ਦੀ ਡਾਟਰ ਜਿਹੜੀ ਕਿ ਇਲਤਜ਼ਾ ਮੁਫਤੀ, ਕਾਫੀ ਉਹਨੇ ਟਵਿੱਟਰ ਰਾਹੀਂ ਦੂਜਾ ਖਬਰਾਂ ਬਾਹਰ ਪਹੁੰਚਾਉਂਦੀ ਹੈ, ਪਰ ਅੱਜ ਉਹਦੀ ਵੀ ਸਟੇਟਮੈਂਟ ਹੈ, ਇਲਤਜ਼ਾ ਮੁਫਤੀ ਅਲੈਜਿਜ਼ ਹਰਾਸਮੈਂਟ ਬਾਈ ਸਪੈਸ਼ਲ ਸਿਕਿਉਰਿਟੀ ਗਰੁੱਪ। ਹੁਣ ਜਿਹੜੇ ਸਿਕਿਉਰਿਟੀ ਦੇਣ ਦੇ ਨਾਂ ਥੱਲੇ ਰੱਖੇ ਹੋਏ ਨੇ ਉਹ ਵੀ ਹਰਾਸ ਕਰ ਰਹੇ ਨੇ। ਔਰ ਇਹਨਾਂ ਨੇ ਦੂਸਰੇ ਪਾਸੇ ਜਿਵੇਂ ਇਹਨਾਂ ਨੇ ਕਿੰਨੇ 33-34 ਵਜ਼ੀਰ ਇਕੱਠੇ ਕਰਕੇ ਕਿ ਜੀ ਕਸ਼ਮੀਰ, ਉਹ ਇਹ ਨਜ਼ਰ ਆਇਆ ਕਿ ਉਹ ਸਾਰੇ ਦੇ ਸਾਰੇ ਉਸ ਏਰੀਏ 'ਚ ਹੀ ਗਏ ਜਿਹੜੇ ਬੀਜੇਪੀ ਕੰਟਰੋਲ ਕਰਦੀ ਹੈ, ਉਸੇ ਹੀ ਏਰੀਆ 'ਚ 31-32। ਔਰ ਇਹਨਾਂ ਦਾ ਆਪਣਾ J&K ਆਊਟਰੀਚ ਪ੍ਰੋਗਰਾਮ ਹੈਜ਼ ਪੋਲੀਟੀਕਲ ਕੋਨੋਟੇਸ਼ਨ। 75% ਵਿਜ਼ਿਟਿੰਗ ਸਪੌਟਸ ਫਾਲ ਇਨ BJP ਬੈਸਟੀਓਨਸ, ਓਨਲੀ 3 ਡਿਸਟ੍ਰਿਕਟਸ ਕਵਰਡ ਇਨ ਦਾ ਵੈਲੀ। ਉਹ ਉਨੇ ਹਿੱਸੇ 'ਚ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਸਾਰਾ ਪਾਰਟ ਇਹਨਾਂ ਦਾ ਬਿਲਕੁਲ ਜਿਹਨੂੰ ਆਰਕੈਸਟ੍ਰੇਟਿਡ ਡਰਾਮੇਬਾਜ਼ੀ ਕਹੀਦਾ ਉਹੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬਿਲਕੁਲ ਇੱਕ ਫਾਸ਼ਿਜ਼ਮ ਦੀ ਤਰਜ਼ ਦੇ ਉੱਤੇ ਖੜੀ ਹੋ ਰਹੀ ਸਟੇਟ, ਜਿਹੜੀ ਕਿ RSS ਦੀ ਵਿਚਾਰਧਾਰਾ ਨੂੰ ਲਾਗੂ ਕਰ ਰਹੀ ਹੈ। ਔਰ ਕੱਲ੍ਹ ਦੀ ਡਿਸਕਸ਼ਨ 'ਚ ਮੈਂ ਮੈਂਸ਼ਨ ਕੀਤਾ ਸੀ ਕਿ ਕਿਵੇਂ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਡਾਕਟਰ ਜੈਸਨ ਸਟੈਨਲੀ, ਉਹਨਾਂ ਨੇ ਕਿਤਾਬ ਲਿਖੀ ਹੈ ਹਾਊ ਫਾਸ਼ਿਜ਼ਮ ਵਰਕਸ, ਦ ਪੋਲੀਟਿਕਸ ਆਫ US ਐਂਡ ਦੈਮ, ਔਰ ਅਸ ਐਂਡ ਦੈਮ ਵੀ ਇਹਨੂੰ ਪੜ੍ਹਿਆ। ਹਾਲਾਂਕਿ ਇਹ ਬੇਸਿਕਲੀ ਫੋਕਸ ਤਾਂ ਅਮਰੀਕਾ ਦੇ ਉੱਤੇ ਹੈ ਕਿ ਟਰੰਪ ਨੇ ਕਿਵੇਂ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਹੌਲੀ-ਹੌਲੀ ਫਾਸ਼ਿਸਟ ਪਹੁੰਚ ਅਪਣਾਈ ਹੈ, ਜਿਵੇਂ ਲੋਕਾਂ ਦੀ ਆਵਾਜ਼ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਵੇਂ ਮੈਂ ਕੱਲ੍ਹ ਦੱਸਿਆ ਸੀ ਕਿ ਇੱਕ ਪ੍ਰੋਮੀਨੈਂਟ ਹਿਸਟੋਰੀਅਨ ਨੇ ਕਿਹਾ ਕਿ ਜੇ ਤੁਸੀਂ ਦੇਖਣਾ ਹੈ ਕਿ ਮੋਦੀ ਹਕੂਮਤ ਕਿਸ ਤਰਜ਼ ਦੇ ਉੱਤੇ ਹੈ, ਐਵੇਂ ਨਹੀਂ ਮੋਦੀ ਔਰ ਟਰੰਪ ਨੂੰ ਅਸੀਂ ਟਵਿਨ ਕਹਿੰਦੇ, ਕਿਉਂਕਿ ਇੱਕੋ ਜਿਹੀਆਂ ਨੀਤੀਆਂ, ਇੱਕੋ ਜਿਹੀ ਉਹ ਬੋਲਬਾਣੀ, ਇੱਕੋ ਜਿਹਾ ਹੀ ਬੂਝੜਪਣਾ। ਔਰ ਕੱਲ ਸਾਡੇ ਵੀਰ ਬਾਜ ਸਿੰਘ ਹੋਰਾਂ ਨੇ ਪੁੱਛਿਆ ਸੀ ਪੰਜਾਬ ਚੋਂ ਕਿ ਕਿਤਾਬ ਦਾ ਕੀ ਨਾਂ ਹੈ। ਸੋ ਇਹ ਐਗਜ਼ੈਕਟ ਕਿਤਾਬ ਦਾ ਨਾਂ
ਹਾਊ ਫਾਸ਼ਿਜ਼ਮ ਵਰਕਸ, ਇਹ ਕਿਤਾਬ ਦਾ ਨਾਮ ਹੈ ਜੀ ਤੇ ਰਾਈਟਰ ਨੇ ਡਾਕਟਰ ਜੈਸਨ ਸਟੈਨਲੀ ਜੀ ਔਰ ਇਹ ਯੇਲ ਯੂਨੀਵਰਸਿਟੀ ਚ ਨੇ। ਹਾਊ ਫਾਸ਼ਿਜ਼ਮ ਵਰਕਸ, ਸੋ ਇਹ ਤੁਸੀਂ ਟਾਈਪ ਕਰੋਗੇ ਤੇ Amazon ਦੇ ਉੱਤੇ ਇਹ ਅਵੇਲੇਬਲ ਹੈ। ਮੈਂ ਵੀ ਆਰਡਰ ਕੀਤਾ ਹੈ ਔਰ ਮੈਂ ਬਾਕੀ ਫਿਰ ਪੜ੍ਹ ਕੇ ਦੱਸਾਂਗਾ ਕੀ ਜੀ ਹੈ। ਬਿਲਕੁਲ ਔਰ ਇਸੇ ਪੀਰੀਅਡ ਚ ਅਸੀਂ ਜਿਵੇਂ ਤੁਸੀਂ ਦੂਸਰਾ ਨਾਲ ਮੈਂਸ਼ਨ ਕੀਤਾ ਹੈ ਕਰਤਾਰਪੁਰ ਸਾਹਿਬ, ਜੀ ਕਿਉਂਕਿ ਹੁਣ ਤੱਕ ਲਫ਼ਜ਼ ਲਾਂਘਾ ਹੀ ਇਸਤੇਮਾਲ ਹੁੰਦਾ ਹੈ, ਲਾਂਘਾ ਕੋਰੀਡੋਰ ਨੂੰ ਕਹਿੰਦੇ ਨੇ, ਲੇਕਿਨ ਇਹ ਲਾਂਘਾ ਤੇ ਇਸ ਲਈ ਸੀ ਕਿ ਲੰਘ ਕੇ ਕਿੱਥੇ ਪਹੁੰਚਣਾ ਹੈ। ਹੁਣ ਜਿਵੇਂ ਪੰਜਾਬੀ ਦਾ ਇੱਕ ਬੜਾ ਪਪੂਲਰ ਜਿਹੜਾ ਮਿਊਜ਼ਿਕ ਵੀ ਪਪੂਲਰ ਹੈ, ਔਰ ਲੰਘ ਆ ਜਾ ਪਤਨ ਝਨਾ ਦਾ ਯਾਰ, ਲੰਘ ਆ ਜਾ ਪਤਨ ਝਨਾ, ਹੁਣ ਝਨਾ ਲੰਘ ਕੇ ਆਣਾ। ਹੁਣ ਇਧਰੋਂ ਜਿਹੜੇ ਭਾਰਤੀ ਕਬਜ਼ੇ ਵਾਲੇ ਪੰਜਾਬ ਜਾਂ ਭਾਰਤ ਦੀ ਨਕਸ਼ੇ 'ਚ ਕੈਦ ਸਿੱਖ ਨੇ ਜਾਂ ਬਾਬਾ ਨਾਨਕ ਨੂੰ ਪਿਆਰ ਕਰਨ ਵਾਲੇ ਨੇ, ਜੀ ਉਹਨਾਂ ਨੂੰ ਤਾਂ ਲੰਘ ਕੇ ਆਉਣਾ ਪੈਣਾ। ਬਿਲਕੁਲ ਉਹ ਕਦੋਂ ਇਹਨਾਂ ਨੇ ਬੰਦ ਕਰਨਾ ਹੈ, ਕਦੋਂ ਕਿਹਨੂੰ ਵੀਜ਼ਾ ਦੇਣਾ ਹੈ, ਕਿਹਨੂੰ ਜਿਹੜਾ ਉਹ ਰਜਿਸਟ੍ਰੇਸ਼ਨ ਕਿਹਦੀ ਕਰਨੀ ਹੈ ਨਹੀਂ ਕਰਨੀ, ਇਹੀ ਕਾਰਨ ਹੈ ਕਿ ਨੰਬਰ ਜੋ ਮੇਨਟੇਨ ਸੀ ਸ਼ੁਰੂ 'ਚ ਕਿ ਭਾਈ 5000 ਬੰਦਾ ਆਏਗਾ, ਉਹ ਤਾਂ ਕਈ ਵਾਰੀ ਕੁਝ 100 ਤੱਕ ਰਹਿ ਜਾਂਦਾ ਹੈ, ਕੁਝ ਮੌਕਿਆਂ ਤੇ ਹਜ਼ਾਰਾਂ 'ਚ ਹੁੰਦਾ ਹੈ। ਵੈਸੇ ਪਿਛਲੇ ਪੀਰੀਅਡ 'ਚ 50,000 ਤੋਂ ਜ਼ਿਆਦਾ ਜਿਹੜੇ ਸਿੱਖ ਨੇ ਉਸ ਪਾਸਿਓਂ ਆ ਚੁੱਕੇ ਨੇ, ਮੈਂ ਕਿਤੇ ਫਿਗਰ ਦੇਖ ਰਿਹਾ ਸੀ। ਪਰ ਇਹਦੇ 'ਚ ਇੱਕ ਜਿਹੜੀ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਜਿਹੜੇ ਪਾਕਿਸਤਾਨ ਦੀ ਯਾਤਰਾ ਲਈ ਬਾਹਰਲੇ ਮੁਲਕਾਂ ਤੋਂ ਲੋਕ ਟੂਰਿਸਟ ਜਾਂਦੇ ਨੇ, ਉਹਨਾਂ ਦੀ ਵੀ ਡੈਸਟੀਨੇਸ਼ਨ 'ਚ ਕਿਤੇ ਨਾ ਕਿਤੇ ਕਰਤਾਰਪੁਰ ਸਾਹਿਬ ਆ ਗਿਆ। ਔਰ ਸਾਡੇ ਪਾਕਿਸਤਾਨੀ ਭਰਾ ਭੈਣਾਂ ਉੱਥੋਂ ਵਾਲੇ ਵੀ ਆਪਣੇ ਕਈ ਵਾਰ ਪੂਰੇ ਦੇ ਪੂਰੇ ਸਕੂਲਾਂ ਦੇ ਬੱਚੇ, ਕਾਲਜ ਯੂਨੀਵਰਸਿਟੀਜ਼ ਦੇ ਬੱਚੇ ਵੀ ਉੱਥੇ ਜਾਂਦੇ ਨੇ ਇੱਕ ਅਜੂਬੇ ਨੂੰ ਦੇਖਣ ਵਾਂਗ। ਔਰ ਖਾਸ ਤੌਰ ਤੇ ਸਾਡੇ ਜਿਹੜੇ ਡਾਇਸਪੋਰਾ ਪਾਕਿਸਤਾਨੀ ਭਰਾ ਭੈਣਾਂ ਨੇ, ਉਹ ਵੀ ਉਹਨਾਂ ਨੇ ਜਦੋਂ ਉੱਥੇ ਆਪਣੇ ਵਿਜ਼ਿਟ ਕਰਦੇ ਨੇ ਆਪਣੇ ਮੁਲਕ ਦੇ ਵਿੱਚ, ਤੇ ਉਸ ਦੇ ਨਾਲ ਨਾਲ ਕਰਤਾਰਪੁਰ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਇਹ ਪਵਿੱਤਰ ਮੁਕਾਮ ਵੀ ਉਹਨਾਂ ਦੇ ਉਸ ਵਿਜ਼ਿਟ ਦਾ ਹਿੱਸਾ ਹੈ। ਔਰ ਸਾਡੇ ਬੜੇ ਹੀ ਪਿਆਰੇ ਦਰਸ਼ਕ ਜਾਵੇਦ ਭੱਟੀ ਜਿਹੜੇ ਸਾਨੂੰ ਲਗਾਤਾਰ ਲਿਖਦੇ ਵੀ ਰਹੇ, ਔਰ ਮੈਂ ਦੇਖ ਰਿਹਾ ਸੀ ਵੀ ਕੁਝ ਸਮੇਂ ਤੋਂ ਉਹਨਾਂ ਦੀ ਲਿਖਤ ਕੋਈ ਮਸੂਲ ਨਹੀਂ ਸੀ ਹੋਈ, ਅੱਜ ਉਹਨਾਂ ਦੀ ਲਿਖਤ ਆਈ, ਮਾਈ ਵਿਜ਼ਿਟ ਟੂ ਕਰਤਾਰਪੁਰ ਸਾਹਿਬ। ਸੋ ਨਾਈਸ। ਔਰ ਉਹਦੇ 'ਚ ਬੜੀ ਬਰੀਫ ਲਿਖਤ ਹੈ, ਪਰ ਜਿਵੇਂ ਉਹਨਾਂ ਨੇ ਪ੍ਰਭਾਵ ਦਿੱਤੇ ਨੇ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਤੁਸੀਂ ਹੁਣ, ਮੈਨੂੰ ਯਾਦ ਹੈ ਕਿ ਇੱਕ ਬ੍ਰਿਟਿਸ਼ ਗੋਰਾ ਜਿਹੜਾ ਤਾਜ ਮਹਿਲ ਗਿਆ ਔਰ ਫਿਰ ਦਰਬਾਰ ਸਾਹਿਬ ਗਿਆ ਅੰਮ੍ਰਿਤਸਰ, ਤੇ ਉਹਨੂੰ ਪੁੱਛਿਆ ਕਿ ਵੀ ਕੀ ਫਰਕ ਮਹਿਸੂਸ ਕੀਤਾ, ਉਹਨੇ ਕਿਹਾ ਜੀ ਬੜਾ ਮਾਰਵਲਸ ਮਾਰਵਲ ਹੈ ਜਿਹੜਾ ਉੱਥੇ ਤਾਜ ਮਹਿਲ 'ਚ ਹੈ, ਬੜੀ ਗ੍ਰੈਂਡਿਓਰ ਹੈ, ਪਰ ਉਹਨੇ ਕਿਹਾ ਵੀ ਦੈਟ ਪਲੇਸ ਲੁਕਡ ਲਾਈਕ ਦਾ ਗ੍ਰੇਵਯਾਰਡ ਆਫ ਡੈਡ। ਪਰ ਕਹਿੰਦਾ ਵੈਨ ਮੈਂ ਦਰਬਾਰ ਸਾਹਿਬ ਆਇਆ ਔਰ ਮੈਂ ਦੇਖਿਆ ਵੀ ਹਜ਼ਾਰਾਂ ਲੋਕ ਲੱਗੇ ਨੇ, ਕੋਈ ਸੇਵਾ ਕਰ ਰਿਹਾ ਹੈ, ਕੋਈ ਲੰਗਰ ਬਣਾ ਰਿਹਾ ਹੈ, ਕੋਈ ਥਾਂ ਸਾਫ਼ ਕਰ ਰਿਹਾ ਹੈ, ਕੋਈ ਵੈਲਕਮ ਕਰ ਰਿਹਾ ਹੈ, ਤੇ ਉਹਨੇ ਕਿਹਾ ਵੀ ਦਿਸ ਇਜ਼ ਦਾ ਮੋਨੂਮੈਂਟ ਆਫ ਦਾ ਲਿਵਿੰਗ, ਬਿਲਕੁਲ ਕਿ ਇਹ ਜਿਉਂਦਿਆਂ ਦਾ ਮੋਨੂਮੈਂਟ ਹੈ, ਜ਼ਿੰਦਗੀ ਧੜਕਦੀ ਮਹਿਸੂਸ ਹੁੰਦੀ ਹੈ। ਸੋ ਮੈਂ ਸਮਝਦਾ ਵੀ ਜਿਹੜੇ ਵੀ ਇਨਸਾਨ ਕਿਸੇ ਵੀ ਮਜ਼ਹਬ ਦੀ ਟ੍ਰੈਡੀਸ਼ਨ 'ਚ ਹੋਣ, ਜਿਨ੍ਹਾਂ ਦੇ ਅੰਦਰ ਰੂਹਾਨੀਅਤ ਹੈ, ਉਹ ਮਹਿਸੂਸ ਕਰ ਸਕਦੇ ਨੇ ਕਿਸੇ ਵੀ ਉਸ ਥਾਂ ਦੇ ਉੱਤੇ ਜਾ ਕੇ ਇੱਕ ਰੂਹਾਨੀਅਤ ਦਾ ਟੱਚ, ਜਿਵੇਂ ਜਾਵੇਦ ਭੱਟੀ ਜੀ ਨੇ ਆਪਣਾ ਐਕਸਪੀਰੀਅੰਸ ਦਿੱਤਾ ਹੈ। ਉਹਨਾਂ ਨੇ ਇਹ ਕਿਹਾ, ਸਲਾਮ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਾਹਿਬਾ, ਸਲਾਮ ਜੀ, have lost touch but haven't forgotten you, keep up the great work as ever। बहुत शुक्रिया भट्टी साहब। We visited Lahore, Pakistan this December January with an intent to visit Kartarpur Sahib, कि भी ਅਸੀਂ ਲਾਹੌਰ ਪਾਕਿਸਤਾਨ 'ਚ ਗਏ, ਵੀ ਤੋਂ ਜ਼ਾਹਰ ਹੈ ਕਿ ਫੈਮਿਲੀ ਹੋਏਗੀ ਜਾਂ ਦੋਸਤ ਨਾਲ ਹੋਣਗੇ, ਕਿ ਅਸੀਂ ਕਰਤਾਰਪੁਰ ਸਾਹਿਬ ਜਾਣਾ ਹੈ ਇਸ ਇਰਾਦੇ ਨੂੰ ਲੈ ਕੇ। As I had previously mentioned, my ancestors' village, Mundi Khel, is merely 2 miles from Darbar Sahib। ਹੁਣ ਇਹ ਜਦੋਂ ਦਰਬਾਰ ਸਾਹਿਬ ਕਹਿੰਦੇ ਨੇ ਤਾਂ ਕਰਤਾਰਪੁਰ ਸਾਹਿਬ ਦਾ ਨਾਂ ਐਕਚੁਅਲੀ ਦਰਬਾਰ ਸਾਹਿਬ ਦੇ ਤੌਰ ਤੇ ਲੋਕਲ ਇਲਾਕੇ 'ਚ ਜਾਣਿਆ ਜਾਂਦਾ ਰਿਹਾ। ਉਹਨਾਂ ਨੇ ਕਿਹਾ ਵੀ ਮੇਰੇ ਪੁਰਖਿਆਂ ਦਾ ਜਿਹੜਾ ਪਿੰਡ ਹੈ ਮੁੰਡੀ ਖੇਲ, ਇਹ ਸਿਰਫ 2 ਮੀਲ ਹੈ ਦਰਬਾਰ ਸਾਹਿਬ ਕਰਤਾਰਪੁਰ ਤੋਂ। We left Lahore on a smoggy morning and reached ਦਰਬਾਰ ਸਾਹਿਬ within 3 hours। ਅਸੀਂ ਇੱਕ ਸਵੇਰ ਜਿਹੜੀ ਉਸ ਨੂੰ ਤੋਂ ਨਿਕਲੇ ਲਾਹੌਰ ਤੋਂ, ਔਰ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ 3 ਘੰਟੇ ਦੇ ਵਿੱਚ ਪਹੁੰਚ ਗਏ। ਇਟ ਵਾਸ ਸਨੀ ਕਲੀਅਰ ਐਂਡ ਬ੍ਰਾਈਟ ਓਵਰ ਦੇਅਰ, ਬਹੁਤ ਰੋਸ਼ਨਾਇਆ ਹੋਇਆ ਔਰ ਚਿਲਚਿਲਾਂਦਾ ਦਿਨ ਸੀ, ਸਨੀ ਡੇ।
The spacious marble-laden structure of the facility was providing serene, milky, honey, dewy feelings. ਕਿ ਜਿਹੜਾ ਉਸ ਸਾਰੇ ਸਪੇਸ਼ੀਅਸ ਖੁੱਲ੍ਹਾ ਮਾਰਬਲ ਜਿਹੜਾ ਵਾਲਾ ਜਿਹੜਾ ਸਟਰਕਚਰ ਸੀ ਉਹ ਇਸ ਕਿਸਮ ਦਾ ਪ੍ਰਭਾਵ ਦੇ ਰਿਹਾ ਸੀ ਜਿਵੇਂ ਦੁੱਧ ਹੋਏ, ਹਨੀ ਹੋਏ, ਔਰ ਇੱਕ ਉਹ ਡਿਊਈ ਫੀਲਿੰਗ ਤੁਸੀਂ ਉਸ ਜਿਹੜੀ ਹੈ ਉਹ ਮਹਿਸੂਸ ਕਰ ਸਕਦੇ ਸੀ, ਸ਼ਬਨਮ ਵਾਲੀ ਫੀਲਿੰਗ। ਆਵਰ ਐਂਟਰੀ ਇਨਟੂ ਦਰਬਾਰ ਵਾਸ ਐਕਸਟ੍ਰੀਮਲੀ ਸਮੂਥ ਐਂਡ ਰਿਸਪੈਕਟਫੁਲ। ਅਸੀਂ ਬੜਾ ਸਾਡੀ ਜਿਹੜੀ ਪਹੁੰਚ ਸੀ ਬੜੀ ਸੌਖੀ ਔਰ ਬੜੇ ਜਿਹੜਾ ਰਿਸਪੈਕਟੇਬਲ ਤਰੀਕੇ ਨਾਲ ਸੀ। ਦਾ ਸਟਾਫ ਇਜ਼ ਯੰਗ, ਐਨਰਜੈਟਿਕ ਐਂਡ ਈਗਰ ਟੂ ਹੈਲਪ। ਜਿਹੜਾ ਸਾਰਾ ਸਟਾਫ ਹੈ ਉਹ ਨੌਜਵਾਨ ਨੇ, એનર્ਜੀ ਨਾਲ ਭਰੇ ਹੋਏ ਔਰ ਦੂਸਰੇ ਦੀ ਮਦਦ ਕਰਨ ਦੀ ਭਾਵਨਾ ਨਾਲ ਭਰੇ ਹੋਏ। The first look at the ਦਰਬਾਰ and the glowing ambience was breathtaking। ਕਿ ਜਦੋਂ ਪਹਿਲੀ ਨਜ਼ਰ ਉਸ ਦਰਬਾਰ ਦੇ ਉੱਤੇ ਔਰ ਜਿਹੜਾ ਉਹ ਸਾਰਾ ਉਸ ਜਿਹੜੀ ਉਹ ਗਲੋ ਹੈ ਉਸ ਐਂਬੀਐਂਸ ਦੀ, ਇਹ ਲਫ਼ਜ਼ ਬਹੁਤ ਖੂਬਸੂਰਤ ਇਹਨਾਂ ਨੇ ਇਸਤੇਮਾਲ ਕੀਤੇ ਨੇ। ਕਈ ਵਾਰ ਇਹਨੂੰ ਤੁਸੀਂ ਅੰਗਰੇਜ਼ੀ 'ਚ ਹੀ ਕਹਿ ਸਕਦੇ ਹੋ, ਪਰ ਉਹ ਜਿਹੜਾ ਹੈ ਉਹ ਤੁਹਾਡਾ ਸਾਹ ਰੋਕਣ ਵਾਲੀ ਸੀ। ਜਦੋਂ ਤੁਸੀਂ ਕਿਸੇ ਐਸੀ ਚੀਜ਼ ਨੂੰ ਦੇਖਦੇ ਹੋ, ਬ੍ਰੈਥ ਟੇਕਿੰਗ ਹੁੰਦਾ ਵੀ ਸਾਹ ਨਿਕਲ ਗਿਆ। ਹੁਣ ਸਾਹ ਨਿਕਲਣਾ ਇਹੀ ਹੁੰਦਾ ਹੈ ਵੀ ਤੁਸੀਂ ਇੱਕ ਉਸ ਔ ਨਾਲ ਭਰ ਗਏ। The transformation from the previous structure to the present one is unbelievable, and it is far more so when we realize that it took only 10 months to complete। ਕਿ ਪਹਿਲਾਂ ਜੋ ਸੀ ਸਟਰਕਚਰ ਔਰ ਹੁਣ ਜੋ ਹੈ ਇਹ ਜਿਹੜੀ ਤਬਦੀਲੀ ਹੈ, ਔਰ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਸਿਰਫ 10 ਮਹੀਨੇ ਦੇ ਵਿੱਚ ਇਹ ਹੋਇਆ ਤੇ ਇਸ ਤੇ ਯਕੀਨ ਕਰਨਾ ਔਖਾ ਹੈ ਕਿ ਕਿਸ ਲੈਵਲ ਦੇ ਉੱਤੇ। I did visit the interior of ਦਰਬਾਰ ਸਾਹਿਬ, ਦਾ ਦਰਗਾਹ ਸ਼ਰੀਫ ਐਂਡ ਦਾ ਹੋਲੀ ਵੈਲ। ਕਿ ਮੈਂ ਅੰਦਰ ਵੀ ਦਰਬਾਰ ਸਾਹਿਬ ਦੇ ਗਿਆ। ਹਾਲਾਂਕਿ ਜਿਹੜੇ ਬਹੁਤ ਸਾਰੇ ਪਾਕਿਸਤਾਨੀ ਯਾਤਰੀ ਨੇ ਕਈ ਵਾਰ ਉਹਨਾਂ ਨੂੰ ਮੇਨ ਸੈਂਕਟਰਮ ਦੇ ਵਿੱਚੋਂ ਨਹੀਂ ਜਾਣ ਦਿੰਦੇ, ਪਤਾ ਨਹੀਂ ਕਿਉਂ। ਲੇਕਿਨ ਇਹ ਵੀ ਸੁਣਨ ਚ ਆਇਆ, ਪਰ ਇਹਨਾਂ ਨੇ ਕਿਹਾ ਵੀ ਮੈਂ ਵਿਜ਼ਿਟ ਕੀਤਾ ਦਰਗਾਹ ਸ਼ਰੀਫ ਜਿੱਥੇ ਮਜ਼ਾਰ ਔਰ ਸਮਾਦ ਇਕੱਠੇ, ਔਰ ਹੋਲੀ ਵੈਲ ਜਿਹੜਾ ਉਹ ਪਵਿੱਤਰ ਖੂਹ ਜਿਹਦਾ ਪਾਣੀ ਗੁਰੂ ਨਾਨਕ ਸਾਹਿਬ ਨੇ ਖੇਤਾਂ ਦੇ ਲਈ ਵੀ ਇਸਤੇਮਾਲ ਕੀਤਾ, ਜ਼ਾਹਰ ਹੈ ਪੀਣ ਲਈ ਵੀ ਇਸਤੇਮਾਲ ਕੀਤਾ। I was also able to visit the ਸਰੋਵਰ, the exhibition hall, the ਲੰਗਰ ਖਾਨਾ and the street mall outside। ਕਿ ਵੀ ਮੈਂ ਸਰੋਵਰ ਵੀ ਜਿਹੜਾ ਉਸ ਥਾਂ ਦੇ ਉੱਤੇ ਸਥਾਪਿਤ ਹੈ ਜਿੱਥੇ ਐਗਜ਼ੀਬਿਸ਼ਨ ਨੇ ਲਾਈ ਹੈ ਮਿਊਜ਼ੀਅਮ ਟਾਈਪ, ਔਰ ਲੰਗਰ ਖਾਨਾ ਔਰ ਜਿਹੜੀ ਸਟਰੀਟ ਹੈ ਸਟਰੀਟ ਮਾਲ ਉਹਦੇ ਤੇ ਵੀ ਮੈਂ ਵਿਜ਼ਿਟ ਕੀਤਾ। I could feel that the place is fast becoming a rallying point for people of multiple backgrounds। ਮੈਂ ਇਹ ਮਹਿਸੂਸ ਕਰ ਰਿਹਾ ਹਾਂ ਕਿ ਇਹ ਧਰਤੀ ਜਿਹੜੀ ਹੈ ਅੱਡ-ਅੱਡ ਪਿਛੋਕੜ ਵਾਲੇ ਲੋਕਾਂ ਦੀ, ਜਿਹਦੇ 'ਚ ਕੋਈ ਰੇਸ ਜਾਂ ਦੂਜੇ ਦਾ ਤਾਲੁਕ ਵੀ ਨਹੀਂ ਹੈ, ਉਹ ਇੱਕ ਉਹਨਾਂ ਦੇ ਇਕੱਠੇ ਹੋਣ ਦਾ ਇੱਕ ਮੁਕਾਮ ਬਣ ਰਹੀ ਹੈ। For me, the visit was emotional yet spiritually levitating and would like to revisit inshallah। ਮੇਰੇ ਲਈ ਇਹ ਜਿਹੜਾ ਫੇਰੀ ਸੀ, ਯਾਤਰਾ ਸੀ, ਇਹ ਸਿਰਫ ਜਜ਼ਬਾਤੀ ਨਹੀਂ ਸੀ, ਆਫ ਕੋਰਸ ਜਜ਼ਬਾਤੀ ਸੀ, ਪਰ ਸਪਿਰਿਚੁਅਲੀ ਲੈਵਿਟੇਟਿੰਗ। ਹੁਣ ਇਹ ਲਫ਼ਜ਼ ਮੈਂ ਵੀ ਪੜ੍ਹਿਆ ਤਾਂ ਕਿਤੇ ਜ਼ਰੂਰ ਸੀ, ਪਰ ਮੈਂ ਆਈ ਵੈਂਟ ਟੂ ਦਾ ਡਿਕਸ਼ਨਰੀ ਟੂ ਲੁੱਕ ਫॉर ਦਾ ਮੀਨਿੰਗ, ਔਰ ਉਹਦੇ 'ਚ ਹੈ ਕਿ ਮੂਵਮੈਂਟ ਅਪਵਰਡ ਇਨ ਵਰਚੂ ਆਫ ਲਾਈਟਨੈਸ। ਤੁਸੀਂ ਜਿਵੇਂ ਕਿਸੇ ਐਸੀ ਉੱਚੀ ਥਾਂ ਤੇ ਹੋ ਜਿੱਥੇ ਤੁਹਾਡਾ ਆਪਣਾ ਭਾਰ ਬਿਲਕੁਲ ਨਹੀਂ ਹੈ, ਤੁਸੀਂ ਇੱਕ ਐਸਾ ਸੁਖਨ ਮਹਿਸੂਸ ਕਰਦੇ ਹੋ, ਇਹਨੂੰ ਤੁਸੀਂ ਸਪਿਰਿਚੁਅਲ ਐਕਸਪੀਰੀਅੰਸ ਹੀ ਕਹਿੰਦੇ ਹੋ। ਦੂਸਰਾ, ਰਾਈਜ਼ਿੰਗ ਇਨਟੂ 에ਅਰ ਬਾਈ ਐਪਰੈਂਟਲੀ ਸੁਪਰਨੈਚੁਰਲ ਮੀਨਸ, ਕਿ ਤੁਸੀਂ ਹਵਾ ਦੇ ਉੱਪਰ ਚਲੇ ਗਏ ਕਿਸੇ ਗੈਰ ਕੁਦਰਤੀ ਜਿਹੜਾ ਉਸ ਅਨੁਭਵ ਦੇ ਨਾਲ, ਐਕਸਪੀਰੀਅੰਸ ਦੇ ਨਾਲ। ਉਹਨਾਂ ਨੇ ਕਿਹਾ ਫॉर ਮੀ ਦਾ ਵਿਜ਼ਿਟ ਵਾਜ਼ ਇਮੋਸ਼ਨਲ yet spiritually levitating and would like to revisit inshallah। ਕਿ ਰੱਬ ਨੇ ਚਾਹਿਆ ਤਾਂ ਮੈਂ ਫਿਰ, ਉਹਨਾਂ ਨੇ ਕਿਹਾ ਕਿ I did visit my village afterwards। ਮੈਂ ਆਪਣੇ ਪਿੰਡ ਵੀ ਗਿਆ। ਸੋ ਮੈਂ ਸਮਝਦਾ ਵੀ ਹੁਣ ਇਹਦੇ ਚ ਹੋਰ ਕੀ ਬੈਠੇ ਦਰਸ਼ਨ ਕਰ ਰਹੇ ਹਾਂ। ਉਹਨਾਂ ਨੇ ਤੁਸੀਂ ਜਾਵੇਦ ਭੱਟੀ ਸਾਹਿਬ ਸਾਨੂੰ ਸੱਚਮੁੱਚ ਹੀ ਉਸ ਉੱਚੇ ਮੁਕਾਮ ਤੇ ਪਹੁੰਚਾ ਦਿੱਤਾ ਹੈ ਬਾਬੇ ਨਾਨਕ ਦੇ ਦਰਬਾਰ ਦੇ ਆਪਣੇ ਇੱਕ ਇੱਕ ਲਫ਼ਜ਼ ਤੇ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਮੇਰੇ ਖਿਆਲ ਆਪਾਂ ਬ੍ਰੇਕ ਤਾਂ ਨਹੀਂ ਲਵਾਂਗੇ, ਅਸੀਂ ਐਸੇ ਹੀ
ਹਾਂਜੀ। ਇੱਦਾਂ ਹੀ ਲਗਾਤਾਰ ਤੁਹਾਨੂੰ ਜਾਰੀ ਰੱਖਦੇ ਹਾਂ। ਸੋ ਆਪਾਂ ਹੁਣ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਸਾਨੂੰ ਆਸਮ ਦੁੱਗਲ ਜੀ ਲਿਖਦੇ ਨੇ, ਡਾਕਟਰ ਸਾਹਿਬ ਨੈਕਸਟ 15 ਡੇ very important for development of Kashmir, and Sumer Babar Baloch ਲਿਖਦੇ ਨੇ love and respect ਸਰਦਾਰ ਜੀ। ਐਂਡ ਫਿਰ ਮੈਸੇਜ ਆ ਗਿਆ ਸ਼ੋਭਿਤ ਰਾਜਪੂਤ ਜੀ, ਉਹ ਕਹਿੰਦੇ ਨੇ ਕਿ I love TV84। फिर सैफ सनानी जी कहते हैं कि हाय सर लव TV84। फिर सारा अहमद लिखते हैं डॉक्टर साहब आपका प्रोग्राम बहुत अच्छा है, आपका एनालिसिस न्यूट्रल होता है, दैट्स वाई वी लाइक यू एंड रिस्पेक्ट यू। बहुत शुक्रिया भाईजान। फिर पाक डिफेंडर जी लिखते हैं डॉक्टर साहब आप ठीक कहते थे कि मोदी ने जो भी किया कश्मीर में ट्रंप को बताकर ही किया, उसकी मर्जी से ही किया है। सो सानू सादम हुसैन लिखते हैं वेलकम डॉक्टर साहब। एंड बोले सोनेहाल अकाल कहते हैं कि 2020 रेफरेंडम खालिस्तान जिंदाबाद। फिर खान बनारस जी लिखते हैं लव यू डॉक्टर साहब। फिर बोले सोनेहाल दी आईडी तो सानू मैसेज आएगा सत श्री अकाल दी आईडी तो है मैसेज 2026 for justice जिंदाबाद। एंड 61010 लिखते हैं 6 are not safe in India, Pakistan, Afghanistan and many other countries. Look at the conversation and grooming that happens in Pakistan, with all that respect to Imran Khan for supporting 6। एंड फिर सानू ਉਹਨਾਂ ਦਾ ਫਿਰ ਮੈਸੇਜ ਹੈ ਰਿਕੁਐਸਟ ਟੂ ਪਾਕਿਸਤਾਨੀ। ਦੇਖੋ ਇਹਨੂੰ ਮੈਂ ਜ਼ਰੂਰ ਰਿਸਪੌਂਡ ਕਰਨਾ ਚਾਹੁੰਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਨਾ ਕੁਛ ਗਰਾਊਂਡ ਲੈਵਲ ਤੇ ਜਿਹੜੇ ਕੱਟੜਪੰਥੀ ਲੋਕ ਨੇ ਉਹਨਾਂ ਦੀਆਂ ਇਸ ਕਿਸਮ ਦੀਆਂ ਚਾਲਾਂ ਨੀਤੀਆਂ ਉਹ ਸਾਹਮਣੇ ਆਉਂਦੀਆਂ ਨੇ ਜੀ। ਪਰ ਜਿਹੜੀ ਗਵਰਨਮੈਂਟ ਪਾਲਿਸੀ ਹੈ ਉਹ ਜ਼ੀਰੋ ਟੋਲਰੈਂਸ ਦੀ ਹੈ। ਔਰ ਅਸੀਂ ਨਨਕਾਣਾ ਸਾਹਿਬ ਵਾਲੇ ਦੁਖਦ ਵਾਕਿਆ ਦੇ ਮੌਕੇ ਦੇਖਿਆ ਕਿ ਕਿਵੇਂ ਐਡਮਿਨਿਸਟ੍ਰੇਸ਼ਨ ਨੇ ਉਸ ਬੰਦੇ ਨੂੰ ਜਿਹੜਾ ਉਹ ਸਖਤ ਧਾਰਾਵਾਂ ਲਾ ਕੇ ਜੇਲ੍ਹ ਦੇ ਅੰਦਰ ਸੁੱਟਿਆ। ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਇਹ ਲੋਕ ਥੋੜੇ ਬਹੁਤ ਨਾਲ ਰਹਿਣੇ ਨੇ ਔਰ ਸਾਨੂੰ ਜਿਹੜੇ ਲੋਕ ਸਾਂਝ ਚਾਹੁੰਦੇ ਨੇ, ਪਿਆਰ ਚਾਹੁੰਦੇ ਨੇ, ਨਫ਼ਰਤ ਤੋਂ ਦੂਰ ਨੇ, ਜੇ ਅਸੀਂ ਉਹਨਾਂ ਦੇ ਨਾਲ ਖਲੋਂਦੇ ਹਾਂ, ਉਹਨਾਂ ਦਾ ਸਾਥ ਦਿੰਦੇ ਹਾਂ ਤੇ ਫਿਰ ਇਸ ਕਿਸਮ ਦੇ ਲੋਕ ਮਾਰਜਨਲਾਈਜ਼ ਹੋ ਜਾਂਦੇ ਨੇ, ਹਾਸ਼ੀਏ ਤੇ ਚਲੇ ਜਾਂਦੇ ਨੇ। ਔਰ ਇਸ ਸੋਚ ਵਾਲਿਆਂ ਨੂੰ ਕਦੇ ਵੀ ਪਾਕਿਸਤਾਨ ਦੀ ਆਵਾਮ ਨੇ ਕੋਰੀਡੋਰ ਆਫ ਪਾਵਰ ਦੇ ਵਿੱਚ ਨਹੀਂ ਪਹੁੰਚਾਇਆ। ਇਹਨਾਂ ਦੀਆਂ ਸੀਟਾਂ ਕਦੇ 2 ਕਦੇ 4, ਸੌਦੇਬਾਜ਼ੀ ਇੱਧਰ ਉੱਧਰ ਕਰਨ ਵਾਲੇ ਤਾਂ ਜ਼ਰੂਰ ਹੁੰਦੇ ਨੇ। ਇਸ ਦੇ ਉਲਟ ਜਿਸ ਭਾਰਤ ਦੇ ਵਿੱਚ ਜਿਹਨੂੰ ਇੱਕ ਵੱਡਾ ਤਬਕਾ ਇਹ ਸਮਝਦਾ ਹੈ ਕਿ ਜੀ ਉੱਥੇ ਸ਼ਾਇਦ ਸਾਡਾ ਫਿਊਚਰ ਅਜੇ ਵੀ ਹੋ ਸਕਦਾ ਹੈ, ਉੱਥੇ ਤਾਂ ਲੋਕਾਂ ਨੇ ਉਹਨਾਂ ਨੂੰ ਜਿਹੜਾ ਉਹ ਤਾਕਤ ਦੇ ਦਿੱਤੀ ਹੈ RSS ਨੂੰ, ਜਿਨ੍ਹਾਂ ਦਾ ਨਿਸ਼ਾਨਾ ਹੀ ਹਿੰਦੁਸਤਾਨ ਹੈ, ਜਿਹੜੇ ਜ਼ਬਰਦਸਤੀ ਯਕੀਨ ਕਰਕੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਸੈਕੂਲਰਿਜ਼ਮ ਦੇ ਨਾਂ ਥੱਲੇ ਇੰਦਰਾ ਗਾਂਧੀ ਨੇ ਕੀਤਾ। ਹੁਣ ਅਸੀਂ ਦੇਖ ਰਹੇ ਹਾਂ ਹਰਿਦੁਆਰ ਦਾ ਗੁਰਦੁਆਰਾ ਹੋਏ, ਗੁਰਦੁਆਰਾ ਮੰਗੂ ਮੱਠ ਹੋਏ, ਜਗਨਨਾਥਪੁਰੀ ਦੇ ਵਿੱਚ ਗੁਰਦੁਆਰਾ ਡੋਂਗਮੌਰ ਹੋਏ, ਉਹ ਸਾਰੇ ਜਿਹੜੇ ਨੇ ਜਿਹੜੇ ਢਾਹ ਦਿੱਤੇ ਨੇ ਜਾਂ ਉਹਨਾਂ ਨੂੰ ਕੁਝ ਹੋਰ ਬਣਾ ਦਿੱਤੇ। ਸੋ ਮੇਰਾ ਖਿਆਲ ਹੈ ਵੀ ਕਈ ਵਾਰ ਇੰਡੀਅਨ ਮੀਡੀਆ ਨੂੰ ਇਹ ਸੂਟ ਕਰਦਾ ਹੈ, ਖਬਰਾਂ ਨੂੰ ਬਹੁਤ ਜ਼ਿਆਦਾ ਇਸ ਕਿਸਮ ਦੀਆਂ ਚੁੱਕਿਆ ਜਾਂਦਾ ਤੇ ਕੁਝ ਸਾਡੇ ਲੋਕ ਵੀ ਜਿਹੜੇ ਸਿਰਫ ਤੇ ਸਿਰਫ ਇੱਕ ਵਿਕਟਮ ਦੇ ਹੀ ਉਸ ਰੋਲ ਦੇ ਵਿੱਚ ਰਹਿਣਾ ਚਾਹੁੰਦੇ ਨੇ। ਤੁਸੀਂ ਤੋਂ ਵੱਡੇ ਹਿੱਤਾਂ ਲਈ ਤੁਰਦੇ ਹੋ, ਵੱਡੀਆਂ ਆਪਣੀਆਂ ਜਿਹੜੇ ਨੇ ਤੁਹਾਡੇ ਡਿਜ਼ਾਈਨ ਹੁੰਦੇ ਨੇ, ਸੋ ਫਿਰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸਾਨੂੰ ਬਰਦਾਸ਼ਤ ਵੀ ਕਰਨਾ ਪੈਂਦਾ ਐਜ਼ ਲੌਂਗ ਐਜ਼ ਦਾ ਸਿਸਟਮ ਇਜ਼ ਵਿਦ ਅਸ। ਅੱਜ ਮੈਜੋਰਟੀ ਪਾਕਿਸਤਾਨੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਾਰੇ ਮੁਲਕ ਦੇ ਵਿੱਚ ਇੱਕ ਵੈਲਕਮਿੰਗ ਮਾਹੌਲ ਰਿਹਾ, ਉਹੀ ਹਾਲ ਅੱਜ ਸਿੱਖਾਂ ਦੇ ਲਈ ਮੁਹੱਬਤ ਦਾ ਹੈ। ਸੋ ਮੇਰਾ ਖਿਆਲ ਹੈ ਵੀ ਇਸ ਨੂੰ ਅਸੀਂ ਕਈ ਵਾਰ ਬਹੁਤ ਜ਼ਿਆਦਾ ਜਿਹੜਾ ਇੰਡੀਅਨ ਮੀਡੀਆ ਦਾ ਪ੍ਰਭਾਵ ਨਾ ਕਬੂਲੀਏ। ਬਿਲਕੁਲ। ਫਿਰ ਉਹਨਾਂ ਦਾ ਮੈਸੇਜ ਹੈ ਰਿਕੁਐਸਟ ਟੂ ਪਾਕਿਸਤਾਨੀ ਡਿਸੀਜਨ ਮੇਕਰਸ to also take up the issue of grooming and conversion of Sikhs. The population of Sikhs is decreasing in Pakistan. ਦੇਖੋ ਇਹਦੇ ਚ ਵੀ ਮੈਂ ਅੱਗੇ ਵੀ ਇੱਕ ਸੈਗਮੈਂਟ ਕੀਤਾ ਸੀਗਾ 47 ਦੇ ਵਿੱਚ ਦੋਨੋਂ ਪਾਸਿਓਂ ਐਥਨਿਕ ਕਲੀਨਜ਼ਿੰਗ ਹੋਈ ਜੀ। ਇਧਰਲੇ ਪੰਜਾਬ ਦੇ ਵਿੱਚ ਇੱਕ ਮਲੇਰਕੋਟਲਾ ਰਿਆਸਤ ਨੂੰ ਛੱਡ ਕੇ ਹਰ ਥਾਂ ਮੁਸਲਮਾਨ ਜਾਂ ਮਾਰੇ ਗਏ ਜਾਂ ਮਾਈਗ੍ਰੇਟ ਕੀਤੇ। ਪਾਕਿਸਤਾਨੀ ਪੰਜਾਬ ਦੇ ਵਿੱਚ ਸਾਰੇ ਪੰਜਾਬ 'ਚ ਹੀ ਆਲਮੋਸਟ ਸਿੱਖ ਜਿਹੜੇ ਨੇ ਜਾਂ ਮਾਈਗ੍ਰੇਟ ਕੀਤੇ ਜਾਂ ਮਾਰੇ ਗਏ ਜਿਹੜੇ ਸਿਵਲ ਵਾਰ ਦੇ ਵਿੱਚ ਨੇ। ਔਰ ਇਹ ਕਹਿਣਾ ਕਿ ਜੀ ਅੱਗੇ ਇੰਨੇ ਲੱਖ ਸੀ ਤਾਂ ਹੁਣ ਇੰਨੀ 20,000 ਰਹਿ ਗਏ। ਹੁਣ ਜਿਹੜੇ ਪਾਕਿਸਤਾਨੀ ਪੰਜਾਬ ਦੇ ਵਿੱਚ ਖਾਸ ਤੌਰ ਤੇ
ਨਨਕਾਣਾ ਸਾਹਿਬ 'ਚ 200-250 ਫੈਮਿਲੀਜ਼ ਨੇ। ਇਹ ਉਹ ਨੇ ਜਿਹੜੇ ਖੈਬਰ ਪਖਤੂਨਖਵਾ ਜਾਂ ਏਜੰਸੀ ਏਰੀਆ 'ਚੋਂ ਆ ਕੇ ਵਸੇ ਨੇ। ਸੋ ਇਹ ਇੰਡੀਅਨ ਪ੍ਰੋਪੇਗੈਂਡਾ ਹੈ ਕਿ ਜੀ ਇੰਨੇ % ਸੀ। ਉਹ 41 ਦੀ ਸੈਂਸਸ ਨੂੰ ਕੋਟ ਕਰ ਰਹੇ ਨੇ। ਉਸ ਤੋਂ ਬਾਅਦ 47 ਹੋਇਆ, 47 ਦੇ ਵਿੱਚ ਮਾਈਗ੍ਰੇਸ਼ਨ ਹੋਈ ਹੈ। ਬਾਕੀ ਲੋਅਰ ਲੈਵਲ ਤੇ ਜ਼ਰੂਰ ਦੇਖੋ, ਜਿੱਥੇ ਤੁਸੀਂ ਮੈਜੋਰਿਟੀ ਇੱਕ ਦੇ ਥੱਲੇ ਰਹਿੰਦੇ ਹੋ, ਇੱਥੇ ਅਮਰੀਕਾ ਦੇ ਵਿੱਚ ਜਾਂ ਇੰਗਲੈਂਡ ਕੈਨੇਡਾ 'ਚ ਦੂਜੇ 'ਚ ਨਹੀਂ ਹੁੰਦਾ। ਕਈ ਵਾਰ ਸਾਡੇ ਬੱਚੇ ਬੱਚੀਆਂ ਕੋਈ ਕਾਲੇ ਨਾਲ, ਕੋਈ ਗੋਰੇ ਨਾਲ, ਕੋਈ ਸਪੈਨਿਸ਼ ਨਾਲ ਵਿਆਹ ਕਰਦੇ ਨੇ ਜਾਂ ਦੂਜੇ ਨੇ, ਉਦੋਂ ਅਸੀਂ ਕਿਵੇਂ ਟੋਲਰੇਟ ਕਰਦੇ ਹਾਂ। ਸੋ ਕਈ ਵਾਰ ਕੁਝ ਚੀਜ਼ਾਂ ਦੇ ਉੱਤੇ ਨਹੀਂ ਕੰਟਰੋਲ ਹੁੰਦਾ। ਸੋ ਮੈਂ ਸਮਝਦਾ ਵੀ ਕਿਉਂਕਿ ਇੰਡੀਅਨ ਸਿਸਟਮ ਦੇ ਵਿੱਚ ਅੱਜ ਇਹਦੇ ਬਾਵਜੂਦ ਕਿ ਸਿੱਖ ਦਾ ਆਨੰਦ ਕਾਰਜ ਸਿੱਖ ਨਾਲ ਹੁੰਦਾ ਹੈ, ਅਸੀਂ ਇਹ ਨਹੀਂ ਦੇਖ ਰਹੇ ਵੀ ਸਾਡੇ ਬੱਚੇ ਬੱਚੀਆਂ ਦੂਜੇ ਪਾਸੇ ਜਾ ਰਹੇ ਨੇ, ਉਹਨਾਂ ਨੂੰ ਅਸੀਂ ਕਦੇ ਇਸ਼ੂ ਕਿਉਂ ਨਹੀਂ ਬਣਾਉਂਦੇ। ਸੋ ਇਹ ਵੀ ਇੱਕ ਮੀਡੀਆ ਨੇ ਕਿਸ ਕਿਸਮ ਦਾ ਰੰਗ ਬਣਾਇਆ ਹੋਇਆ ਹੈ। ਅਸੀਂ ਸਮਝਦੇ ਹਾਂ ਕਿ ਵੀ ਠੀਕ ਹੈ, ਇੱਕ ਤਬਕਾ ਹੈ ਜਿਨ੍ਹਾਂ ਨੂੰ ਜੇ ਅਸੀਂ ਟੂ ਮਚ ਪ੍ਰੋਮੀਨੈਂਸ ਦੇਵਾਂਗੇ, ਅਸੀਂ ਵੀ ਉਹਨਾਂ ਦੇ ਖਿਲਾਫ ਉਸ ਕਿਸਮ ਦੀ ਨਫ਼ਰਤ ਰੱਖਾਂਗੇ ਤੇ ਫਿਰ ਉਹਨਾਂ ਦਾ ਕੰਮ ਸੌਖਾ ਹੋ ਜਾਏਗਾ ਜੋ ਉਹ ਚਾਹੁੰਦੇ ਨੇ। ਪਰ ਵਾਸਟ ਮੈਜੋਰਿਟੀ ਸਿੱਖਾਂ ਦੇ ਨਾਲ ਖੜੀ ਹੈ, ਸਟੇਟ ਸਾਡੇ ਨਾਲ ਖੜੀ ਹੈ, ਗੁਰਦੁਆਰਿਆਂ ਦੇ ਪ੍ਰਬੰਧ ਸੁਧਰੇ ਨੇ, ਗੁਰਦੁਆਰਿਆਂ ਦੀ ਰੈਨੋਵੇਸ਼ਨ ਹੋ ਰਹੀ ਹੈ, ਸਿੱਖਾਂ ਦੇ ਲਈ ਇੱਕ ਹਮਦਰਦੀ ਔਰ ਪਿਆਰ ਹੈ। ਸੋ ਹੁਣ ਅਸੀਂ ਹਰ ਚੀਜ਼ ਦੇ ਉੱਤੇ ਜਿਹੜਾ ਉਹ ਤਨਕੀਦ ਨਾ ਕਰਿਆ ਕਰੀਏ। ਜੀ ਬਲਵਿੰਦਰ ਸਿੰਘ ਜੀ ਲਿਖਦੇ ਨੇ, ਖਾਲਸਾ ਜੀ ਇੰਨਾ ਨੁਕਸਾਨ ਤਾਂ ਮੁਗਲ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਕੀਤਾ ਜਿਨ੍ਹਾਂ ਕੇ ਬਾਦਲਾਂ ਲੁੱਟਿਆ। ਹੁਣ ਦਿਨ ਆ ਗਏ ਹੈ ਕਿ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਬਿਲਕੁਲ ਠੀਕ ਫਰਮਾਇਆ ਤੁਸੀਂ ਜੀ। ਮੇਰੇ ਖਿਆਲ 'ਚ ਹੁਣ ਆਪਾਂ ਅੱਜ ਦਾ ਵਿਚਾਰ ਡਿਸਕਸ ਕਰ ਲਈ, ਟਾਈਮ ਤੇ ਆਪਣੇ ਕੋਲ ਘੱਟ ਹੀ ਹੈ। ਸੋ ਅਸੀਂ ਮਾਫੀ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਕੋਲੋਂ, ਪਰ ਉਹਨਾਂ ਦੇ ਆਪਾਂ ਮੈਸੇਜ ਪੜ੍ਹ ਚੁੱਕੇ ਹਾਂ। ਸੋ ਡਾਕਟਰ ਸਾਹਿਬ, ਮੈਂ ਹੁਣ ਚਾਹਾਂਗੀ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਦੇਖੋ, ਸਾਡੇ ਇਸ ਪ੍ਰੋਗਰਾਮ ਦੇ ਨਾਲ ਜਦੋਂ ਤੋਂ ਅਸੀਂ ਪਿਛਲੇ 2 ਦਿਨ ਤੋਂ ਇੱਕੋ ਸੈਗਮੈਂਟ ਦੇ ਵਿੱਚ ਕਰਨਾ ਸ਼ੁਰੂ ਕੀਤਾ ਹੈ, ਕਾਫੀ ਵੱਡੀ ਗਿਣਤੀ 'ਚ ਸਾਡੇ ਲਾਈਵ ਵਿਊਅਰਸ ਨੇ ਔਰ ਕੁਝ ਜਿਹੜੇ ਅਸੀਂ ਪਹਿਲੇ ਸੈਗਮੈਂਟ ਤੋਂ ਬਾਅਦ ਚਲੇ ਜਾਂਦੇ ਸੀ, ਹੁਣ ਇਸ ਸੈਗਮੈਂਟ ਤੱਕ ਨੇ। ਔਰ ਮੈਂ ਇਹ ਦੱਸਦੇ ਹਾਂ ਕਿ ਅੱਜ ਅਸੀਂ ਜਿਹੜਾ 3rd ਸੈਗਮੈਂਟ ਜਿਹੜਾ ਤੀਜੇ ਇਸ਼ੂ ਦੇ ਨਾਲ ਇਹਨੂੰ ਡਿਸਕਸ ਕਰ ਰਹੇ ਹਾਂ, ਇਹ ਸਾਡਾ ਇੱਕ ਰੈਗੂਲਰ ਫੀਚਰ ਹੈ, ਨਗੇਟਸ ਆਫ ਸਪਿਰਿਚੁਅਲ ਵਿਜ਼ਡਮ। ਨਗੇਟ ਸੋਨ ਡਲੀਆਂ ਨੂੰ ਕਹਿੰਦੇ ਨੇ, ਜਦੋਂ ਸੋਨਾ ਐਨ ਤਿਆਰ ਹੋ ਜਾਂਦਾ ਹੈ ਡਲੀਆਂ ਦੇ ਵਿੱਚ, ਉਹਨੂੰ ਨਗੇਟ ਕਹਿੰਦੇ ਨੇ। ਔਰ ਜ਼ਾਹਰ ਹੈ ਕਿ ਜਿਹੜੀ ਜ਼ਿੰਦਗੀ ਦੀ ਹਕੀਕਤ ਹੈ ਉਹ ਰੂਹ ਦੇ ਨਾਲ ਜੁੜੀ ਹੋਈ ਹੈ, ਰੂਹਾਨੀਅਤ ਦੇ ਨਾਲ। ਪਹਿਲੇ ਮਸਲੇ ਅਸੀਂ ਦੁਨਿਆਵੀ, ਉਹ ਇਕਨੋਮਿਕਲ ਹੋਣ, ਪੋਲੀਟੀਕਲ ਹੋਣ, ਉਹ ਡਿਸਕਸ ਕਰਦੇ, ਪਰ ਅਲਟੀਮੇਟਲੀ ਅਸੀਂ ਫਿਰ ਉਸ ਸਾਰੇ ਦੇ ਨਾਲ ਜੋ ਦਿਮਾਗ ਦਾ ਤਵਾਜ਼ਨ ਵਿਗੜਿਆ ਹੁੰਦਾ ਹੈ ਜਾਂ ਘੱਟਾ ਜੰਮਦਾ ਹੈ, ਗੁੱਸੇ ਦਾ, ਐਂਗਰ ਦਾ, ਕਿਸੇ ਹੱਦ ਤੱਕ ਪ੍ਰੈਜੁਡਿਸ ਦਾ, ਫਿਰ ਅਸੀਂ ਜਿਹੜਾ ਹੈ ਉਹ ਡੁਬਕੀ ਲਾਉਣਾ ਚਾਹੁੰਦੇ ਹਾਂ ਰੂਹਾਨੀਅਤ ਦੇ ਸਰੋਵਰ ਦੇ ਵਿੱਚ, ਰੂਹਾਨੀਅਤ ਦੇ ਖੂਹ ਦੇ ਵਿੱਚ, ਰੂਹਾਨੀਅਤ ਦੇ ਸਮੁੰਦਰ 'ਚ, ਤਾਂ ਕਿ ਨਵੇਂ ਨਰੋਏ ਹੋ ਕੇ ਨਿਕਲੀਏ ਤੇ ਸਾਰਾ ਜਿਹੜਾ ਰੂਹ ਦਾ ਥਕੇਵਾਂ ਵੀ ਲੱਥ ਜਾਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਕੋਈ ਪੁਰਸਕੂਨ ਪਲ ਹੁੰਦਾ ਤਾਂ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਅੰਦਰ ਵੱਲ ਦੇਖਦੇ ਹੋ ਤੇ ਤੁਹਾਡਾ ਅੰਦਰ ਅੱਗੋਂ ਆਪਣੇ ਰੱਬ, ਆਪਣੇ ਅੱਲਾਹ ਤਾਲਾ ਵੱਲ ਦੇਖਦਾ ਹੈ, ਉਸ ਰੂਹਾਨੀਅਤ ਦੇ ਵਿੱਚ ਜੁੜਦਾ ਹੈ। ਔਰ ਜ਼ਾਹਰ ਹੈ ਕਿ ਜਿਹੜੇ ਰੱਬ ਦੇ ਮੈਸੇਂਜਰ, ਨਬੀ, ਗੁਰੂ, ਇਹ ਉਸ ਮੈਸੇਜ ਨੂੰ ਹੀ ਲੈ ਕੇ ਆਏ ਸਮਝਾਉਣ ਦੇ ਲਈ ਕਿ ਜ਼ਿੰਦਗੀ ਦੇ ਵਿੱਚ ਹਕੀਕਤ ਅਲਟੀਮੇਟਲੀ ਸਿਰਫ ਤੇ ਸਿਰਫ ਇੱਕ ਰੱਬ ਹੈ, ਉਹੀ ਰਹਿਣ ਵਾਲਾ ਹੈ। ਜਦੋਂ ਅਸੀਂ ਨਹੀਂ ਸੀ ਇਸ ਦੁਨੀਆ 'ਚ ਉਦੋਂ ਵੀ ਸੀ, ਜਦੋਂ ਅਸੀਂ ਹਾਂ ਉਹ ਤਾਂ ਵੀ ਹੈ, ਜਦੋਂ ਅਸੀਂ ਨਹੀਂ ਹੋਵਾਂਗੇ ਤਾਂ ਵੀ ਹੋਏਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿ ਅਲਟੀਮੇਟਲੀ ਜਦੋਂ ਲਾਈਫ ਨਹੀਂ ਵੀ ਸ਼ੁਰੂ ਹੋਈ ਸੀ ਉਦੋਂ ਵੀ ਉਹ ਸੀ, ਅੱਜ ਵੀ ਹੈ ਤੇ ਉਸ ਨੇ ਰਹਿਣਾ। ਸੋ ਗੁਰੂ ਗ੍ਰੰਥ ਸਾਹਿਬ ਜਿਹਦੇ 'ਚ 1430 ਪੇਜਸ ਨੇ, ਇਸ ਦੇ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦਾ ਕਲਾਮ ਹੈ, ਉਹਨਾਂ ਦੀ ਬਾਣੀ ਹੈ, ਜਿਹਦੇ 'ਚ ਸਿਰਫ ਤੇ ਸਿਰਫ ਰੱਬ ਦੀ ਬੰਦਗੀ ਹੈ। ਸਾਡੇ ਇੱਕ ਪਾਕਿਸਤਾਨੀ ਵੀਰ ਨੇ ਪੁੱਛਿਆ ਸੀ ਕਿ ਵੀ ਜੇ ਸਿੱਖ ਕੌਮ ਸਿਰਫ ਇੱਕ ਵਾਹਿਦ ਰੱਬ ਨੂੰ ਮੰਨਦੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਜਿਹਦੇ 'ਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਸਿੱਖਿਆ, ਉਹਨਾਂ ਨੇ ਕਿਹਾ ਜੀ ਗੁਰੂਆਂ ਅੱਗੇ ਫਿਰ ਸਜਦਾ ਕਿਉਂ ਕੀਤਾ ਜਾਂਦਾ ਹੈ? ਸਜਦਾ, ਜਾਂ ਅਸੀਂ ਉਹਨੂੰ ਪੰਜਾਬੀ 'ਚ ਸਜਦਾ ਕਹਿ ਦਿੰਦੇ, ਕਿ ਸਿਰਫ ਅੱਲਾ ਅੱਗੇ ਹੋਣਾ ਚਾਹੀਦਾ। ਔਰ ਮੈਂ ਇਹ ਦੱਸਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ 1430 ਪੇਜਸ ਕੋਈ 10 ਗੁਰੂ ਸਾਹਿਬਾਨ ਦੀ ਲਾਈਫ ਹਿਸਟਰੀ ਨਹੀਂ ਹੈ। ਉਹਦੇ 'ਚ ਕੋਈ ਹੋਰ ਬੁੱਤ ਨਹੀਂ ਬਣੇ ਹੋਏ, ਕੋਈ ਤਸਵੀਰਾਂ ਨਹੀਂ ਬਣੀਆਂ ਹੋਈਆਂ, ਉਹਦੇ ਵਿੱਚ ਸਿਰਫ ਤੇ ਸਿਰਫ ਰੱਬ ਦੀ ਇਬਾਦਤ ਹੈ। ਸਿਰਫ, ਹਾਂ, ਨਾਨਕ ਲਫ਼ਜ਼
ਉਸ 6 ਗੁਰੂ ਸਾਹਿਬਾਨ ਨੇ ਹੀ ਆਪਣੀਆਂ ਕੰਪੋਜੀਸ਼ਨ 'ਚ ਨਾਨਕ ਇਸਤੇਮਾਲ ਕੀਤਾ ਹੈ ਕਿ ਜਿਨ੍ਹਾਂ ਨੇ ਉਹ ਕਲਾਮ ਕਿਹਾ। ਬਾਕੀ ਉਹਦੇ 'ਚ ਬਾਬਾ ਫਰੀਦ ਗੰਜ ਸ਼ਕਰ ਔਰ ਬਾਕੀ ਭਗਤਾਂ ਦੀ ਬਾਣੀ ਹੈ ਜਿਹੜੇ ਅੱਡ-ਅੱਡ ਸੋਸ਼ਲ ਬੈਕਗਰਾਊਂਡ 'ਚੋਂ ਆਏ, ਉਹਨਾਂ ਦੇ ਏਰੀਆਜ਼ ਵੀ ਸਾਊਥ ਏਸ਼ੀਆ ਦੇ ਵਿੱਚ ਬਾਬਾ ਫਰੀਦ ਗੰਜ ਸ਼ਕਰ ਪਾਕਪਟਨ ਤੋਂ ਨੇ, ਭਗਤ ਜੈਦੇਵ ਬੰਗਾਲ ਤੋਂ ਨੇ, ਭਗਤ ਪਰਮਾਨੰਦ ਮਹਾਰਾਸ਼ਟਰਾ ਤੋਂ ਨੇ, ਇਸੇ ਤਰ੍ਹਾਂ ਯੂਪੀ ਔਰ ਬਿਹਾਰ ਚੋਂ। ਔਰ ਇਹ ਸਾਰਾ ਹੀ ਜਿਹੜਾ ਕਲਾਮ ਹੈ ਇਹ ਰੱਬ ਦੀ ਯਾਦ। ਸੋ ਜਦੋਂ ਅਸੀਂ ਦੀਵਾਨ ਸਜਾਉਂਦੇ ਹਾਂ ਜਾਂ ਇੱਕ ਗੈਦਰਿੰਗ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਇੱਕ ਵਿਟਨੈਸ ਹੁੰਦਾ ਹੈ ਸਾਡਾ ਰੱਬ ਦੇ ਨਾਲ, ਅੱਲਾ ਦੇ ਨਾਲ ਕਮਿਊਨੀਕੇਸ਼ਨ ਦਾ। ਔਰ ਉਹ ਜਿਹੜੀ ਬਾਣੀ ਹੈ ਉਹ ਰੱਬ ਨਾਲ ਜੋੜਨ ਦੀ ਹੁੰਦੀ ਹੈ। ਸਜਦਾ ਰੱਬ ਦੇ ਨਾਂ ਤੇ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਉਸੇ ਤਰ੍ਹਾਂ ਹੀ ਅਸੀਂ ਮੁਕੱਦਸ ਇਟਰਨਲ ਗੁਰੂ ਦੇ ਤੌਰ ਤੇ ਜਿਹੜਾ ਉਹ ਸਤਿਕਾਰ ਕਰਦੇ ਹਾਂ, ਜਿਵੇਂ ਕੁਰਾਨ ਮਜੀਦ ਨੂੰ ਮੰਨਦੇ ਨੇ। ਥੋੜਾ ਜਿਹੜਾ ਉਹ ਕਿਉਂਕਿ ਕਸਟਮ ਔਰ ਕਲਚਰਲ ਥੋੜੇ ਬਹੁਤ ਡਿਫਰੈਂਸਿਸ ਜ਼ਰੂਰ ਨੇ। ਔਰ ਅੱਜ ਜਿਹੜਾ ਸ਼ਬਦ ਮੈਂ ਵਿਚਾਰ ਅਧੀਨ ਲਿਆਂਦਾ ਇਹ ਭਗਤ ਪਰਮਾਨੰਦ, ਇਹਨਾਂ ਦਾ ਇੱਕੋ ਇੱਕ ਹਿਮ, ਇੱਕੋ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ। ਇਹਨਾਂ ਦਾ ਸੰਬੰਧ ਸ਼ੋਲਾਪੁਰ ਜ਼ਿਲ੍ਹਾ ਅੱਜ ਦਾ ਮਹਾਰਾਸ਼ਟਰ ਦੇ ਨਾਲ ਹੈ। ਜ਼ਾਤ ਦੇ ਬ੍ਰਾਹਮਣ ਸਨ ਔਰ ਇਹ ਸ਼ਬਦ 14 ਜਿਹੜਾ ਹੈ ਉਹਨਾਂ ਦਾ ਜਿਹੜਾ ਜਨਮ ਹੈ ਉਹ 1483 ਸਨ ਦੇ ਵਿੱਚ ਹੁੰਦਾ ਹੈ। ਔਰ ਇਹ ਗੁਰੂ ਗ੍ਰੰਥ ਸਾਹਿਬ ਦੇ 1253 ਅੰਗ ਦੇ ਉੱਤੇ ਹੈ। ਰਾਗ ਜਿਹਦੇ 'ਚ ਹੈ ਉਹ ਸਾਰੰਗ ਹੈ। ਸਾਰੰਗ ਉਹ ਇੱਕ ਇਨਸੈਕਟ ਹੈ ਜਿਹੜਾ ਪ੍ਰਿਓ ਕਰਦਾ। ਇਹਨੂੰ ਚਾਤਰਿਕ ਵੀ ਕਹਿੰਦੇ ਨੇ, ਬਬੀਹਾ ਵੀ ਕਹਿੰਦੇ ਨੇ, ਪਪੀਹਾ ਵੀ ਕਹਿੰਦੇ ਨੇ। ਸੋ ਉਹਦੀ ਡਿਜ਼ਾਇਰ ਹੁੰਦੀ ਹੈ ਫॉर ਡਾਇਰੈਕਟ ਸੋਰਸ ਆਫ ਵਾਟਰ ਫਰਮ ਰੇਨ। ਉਹ ਖੂਹ ਦਾ ਜਾਂ ਧਰਤੀ ਦਾ ਪਾਣੀ ਨਹੀਂ ਪੀਂਦਾ। ਸੋ ਉਹਨਾਂ ਇਸ ਰਾਗ 'ਚ ਇਹ ਸ਼ਬਦ ਦਾ ਹੋਣਾ ਇਹ ਵੀ ਦੱਸਦਾ ਹੈ ਕਿ ਅਸੀਂ ਉਸ ਰੱਬ ਦੀ ਚਾਹਨਾ ਦੇ ਤਲਬਗਾਰ ਹੈ। ਉਸ ਸਾਰੰਗ, ਉਸ ਬਬੀਹੇ, ਉਸ ਪਪੀਹੇ ਵਾਂਗ ਜਿਹੜਾ ਉਸ ਮੀਂਹ ਦੀ ਆਸ 'ਚ ਹੈ, ਜਿਹਦੀ ਬੂੰਦ ਉਹਦੇ ਮੂੰਹ 'ਚ ਪੈਗੀ। ਔਰ ਇਹ ਸ਼ਬਦ ਹੈ ਜਿਹੜਾ ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੂਖੈ ਦਾਨ ਨਾ ਦੀਨਾ ਰਹਾਓ, ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ, ਬਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰੈ ਅਪਰਾਧੀ, ਜਹ ਪਰ ਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ, ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਜਿਵੇਂ ਰਹਾਉ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ। ਇਹ ਭਗਤ ਜੀ ਫਰਮਾਉਂਦੇ ਨੇ ਕਿ ਹੇ ਇਨਸਾਨ, ਤੂੰ ਵੇਦ ਪੁਰਾਣ ਸੁਣਨ ਪੜਨ ਦੇ ਵਿੱਚ ਜ਼ਿੰਦਗੀ ਗੁਜ਼ਾਰੀ, ਪਰ ਤੇਰੇ ਅੰਦਰ ਉਹ ਬੰਦਗੀ ਪੈਦਾ ਨਹੀਂ ਹੋਈ, ਉਹ ਇਬਾਦਤ ਰੱਬ ਦੀ ਪੈਦਾ ਨਹੀਂ ਹੋਈ। ਔਰ ਜੇ ਉਹ ਬੰਦਗੀ ਨਹੀਂ ਆਈ ਤੇ ਤੇਰੇ ਅੰਦਰ ਦਇਆ ਵੀ ਨਹੀਂ ਆਈ, ਕੰਪੈਸ਼ਨ ਵੀ ਨਹੀਂ ਆਇਆ ਕਿ ਤੂੰ ਕਿਸੇ ਭੁੱਖੇ ਦੇ ਮੂੰਹ 'ਚ ਅੰਨ ਪਾਏ, ਕਿਸੇ ਲੋੜਵੰਦ ਦੀਆਂ ਲੋੜਾਂ ਪੂਰੀਆਂ ਕਰੇ। ਨਾ ਤੂੰ ਪਰਉਪਕਾਰੀ ਬਣਿਆ, ਨਾ ਤੂੰ ਖਲਕਤ ਦੀ ਸੇਵਾ 'ਚ ਆਇਆ, ਨਾ ਹੀ ਤੇਰੇ ਅੰਦਰੋਂ ਲਸਟ ਗਈ, ਕਾਮ ਨਾ ਬਿਸਰਿਓ, ਨਾ ਤੇਰੇ ਅੰਦਰੋਂ ਮੈਡਨੈਸ ਜਾਂ ਕ੍ਰੋਧ ਗਿਆ, ਐਂਗਰ ਗਿਆ, ਲੋਭ ਨਾ ਛੁੱਟਿਓ ਦੇਵਾ। ਹੇ ਮੇਰੇ ਰੱਬ, ਇਹ ਤਾਂ ਲੋਭ ਵੀ, ਗਰੀਡ ਵੀ ਮੇਰਾ ਪਿੱਛਾ ਨਹੀਂ ਛੱਡਦੀ, ਪਰ ਨਿੰਦਾ ਮੁਖਤੇ ਨਹੀਂ, ਦੂਸਰਿਆਂ ਦੀ ਨਿੰਦਿਆ ਕਰਨਾ, ਦੂਸਰਿਆਂ ਦੀ ਬੁਰਾਈ ਕਰਨਾ, ਇਹ ਵੀ, ਇਸ ਨੂੰ ਵੀ ਮੈਂ ਨਹੀਂ ਛੱਡ ਸਕਿਆ। ਨਿਫਲ ਭਈ ਸਭ ਸੇਵਾ, ਮੈਂ ਵੇਦ ਪੁਰਾਣ ਪੜ੍ਹ ਕੇ ਜੋ ਕਰਦਾ ਰਿਹਾ, ਇਹ ਤਾਂ ਮੇਰੀ ਹਰ ਚੀਜ਼ ਵਿਅਰਥ ਗਈ, ਕਿਉਂਕਿ ਮੇਰੀ ਆਪਣੀ ਜ਼ਿੰਦਗੀ ਦੇ ਅੰਦਰ ਵੀ ਕੋਈ ਤਬਦੀਲੀ ਨਹੀਂ ਆਈ। ਬਾਟ ਪਾਰ ਕਰ ਮੂਸ ਬਿਰਾਨੋ। ਬਾਟ ਪਾਰ ਹੁੰਦੇ ਜਿਹੜੇ ਰਸਤੇ ਜਾਂਦਿਆਂ ਨੂੰ ਲੁੱਟਦੇ ਨੇ, ਉਹਨਾਂ ਨੂੰ ਬਟਵਾਰਾ ਵੀ ਕਹਿੰਦੇ ਸੀ, ਲੁੱਟਮਾਰ ਕਰਨ ਵਾਲੇ, ਰਾਹਜਨ ਜਿਹਨਾਂ ਨੂੰ ਕਹਿੰਦੇ ਨੇ। ਔਰ ਮੂਸ ਹੁੰਦਾ ਠੱਗਣ ਵਾਲੇ। ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਰੋਜ਼ੀ ਵੀ ਕਮਾਈ ਉਹ ਇਵੇਂ ਹੀ ਸੀ ਕਿ ਜਿਵੇਂ ਰਾਹਗੀਰਾਂ ਨੂੰ ਲੁੱਟਿਆ ਹੋਏ, ਕਿਸੇ ਦੇ ਨਾਲ ਠੱਗੀਆਂ ਮਾਰੀਆਂ ਹੋਣ, ਪੇਟ ਭਰਿਆ, ਪੇਟ ਨੂੰ ਭਰਨ ਦੇ ਲਈ ਮੈਂ ਇਹ ਸਾਰੇ ਗੁਨਾਹ ਵੀ ਕੀਤੇ। ਔਰ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਮੇਰੇ ਤੋਂ ਪੁੱਛਿਆ ਜਾਏਗਾ, ਜਹ ਪਰ ਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ, ਮੈਂ ਉਹੀ ਅਗਿਆਨਤਾ ਵਾਲੇ, ਅਵਿਦਿਆ ਵਾਲੇ ਕੰਮ ਕੀਤੇ ਨੇ ਜਿਹੜੇ ਕਿ ਰੱਬ ਨੂੰ ਕਬੂਲ ਨਹੀਂ। ਔਰ ਕਹਿਣ ਨੂੰ ਬਾਹਰੋਂ ਭਾਵੇਂ ਮੈਂ ਅਹਿੰਸਕ ਹੋਵਾਂ ਜੀ, ਮੈਂ ਕੋਈ ਜੀਵ ਨਹੀਂ ਮਾਰਦਾ, ਮੈਂ ਵੈਜੀਟੇਰੀਅਨ ਹੈ, ਕਿਸੇ ਨੂੰ ਨਹੀਂ, ਉਹਨਾਂ ਨੇ ਕਿਹਾ ਹਿੰਸਾ ਤੋਂ ਮਨ ਤੇ ਨਹੀਂ ਛੂਟੀ,
ਪਰ ਮੇਰੇ ਮਨ ਦੇ ਅੰਦਰ ਜਿਹੜਾ ਮੇਰਾ ਵਾਇਲੈਂਟ ਐਟੀਟਿਊਡ ਹੈ ਉਹ ਅੱਜ ਵੀ ਕਾਇਮ ਹੈ। ਜੀ ਦਇਆ ਨਹੀਂ ਪਾਲੀ, ਮੇਰੇ 'ਚ ਕੰਪੈਸ਼ਨ ਹੀ ਨਹੀਂ ਆਇਆ ਕਿ ਮੈਂ ਦੂਸਰਿਆਂ ਦੇ ਹੱਕ ਨਾ ਖੋਵਾਂ। ਜੀ ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਪਰਮ ਭਗਤ ਪਰਮਾਨੰਦ ਜੀ ਕਹਿੰਦੇ ਨੇ, ਕਾਸ਼ ਮੈਂ ਰੱਬ ਦੇ ਰਸਤੇ ਦੇ ਉੱਤੇ ਸੱਚਮੁੱਚ ਤੁਰੇ ਹੋਏ ਸਾਧ ਸੰਗ ਦੇ ਵਿੱਚ ਉਹਦਾ ਹਿੱਸਾ ਬਣਦਾ ਤੇ ਮੈਂ ਪੁਨੀਤ ਪਵਿੱਤਰ ਕਥਾ ਉਸ ਰੱਬ ਦੀ ਯਾਦ ਨੂੰ ਜਿਹੜਾ ਆਪਣੀ ਜੀਵਨ ਦਾ ਆਧਾਰ ਬਣਾਉਂਦਾ ਤੇ ਫਿਰ ਮੈਨੂੰ ਇਹ ਰਿਚੁਅਲਿਜ਼ਮ ਔਰ ਇਹ ਪਖੰਡ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਦੀ ਲੋੜ ਨਹੀਂ ਸੀ। ਜੀ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।